ਸੋ ਤੇ ਇਮੀਗ੍ਰੇਸ਼ਨ ਲਾਇਰ ਕੀ ਆਖਦੇ ਨੇ, ਕੀ ਕਹਿੰਦੇ ਨੇ ਜਿਹੜਾ ਬਾਈਡਨ ਹੋਣਾ ਦਾ ਜਿਹੜਾ ਪ੍ਰਪੋਜ਼ਡ ਰੂਲ ਆ ਉਸ ਨੂੰ ਲੈ ਕੇ? ਇਮੀਗ੍ਰੇਸ਼ਨ ਲਾਇਰ ਜੀ ਇਹੀ ਕਹਿੰਦੇ ਆ ਕਿ ਇਹ ਬੇਸਿਕਲੀ ਤੁਸੀਂ ਜਿਹੜਾ ਟਰੰਪ ਦਾ ਕ੍ਰਿਟਿਸਿਜ਼ਮ ਸੀਗਾ ਕਿ ਉਹ ਮਾੜੀਆਂ ਪਾਲਿਸੀਆਂ ਇਮੀਗ੍ਰੇਸ਼ਨ ਵਾਲੀਆਂ ਬਣਾ ਰਿਹਾ ਵਾ ਤੇ ਕਈ ਤਰੀਕਿਆਂ ਨਾਲ ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰ ਰਿਹਾ, ਲਿਮਿਟ ਕਰ ਰਿਹਾ, ਤੁਸੀਂ ਵੀ ਸੇਮ ਚੀਜ਼ ਹੀ ਉਹੀ ਕਰ ਰਹੇ ਆ। ਤੇ ਸੈਂਟਰ ਫॉर ਜੈਂਡਰ ਐਂਡ ਰਿਫਿਊਜੀ ਸਟੱਡੀਜ਼ ਨੇ ਜਿਹੜਾ ਇਹ ਪ੍ਰਪੋਜ਼ਲ ਹੈਗਾ ਬਾਈਡਨ ਐਡਮਿਨਿਸਟ੍ਰੇਸ਼ਨ ਦਾ, ਇਹਨੂੰ ਦੱਸਿਆ ਕਿ ਇਹ ਇੱਕ ਮੈਸ਼ਅਪ ਹੈਗਾ ਦੋ ਚੀਜ਼ਾਂ ਦਾ। ਕਿ ਪਹਿਲਾਂ ਤਾਂ ਜਿਹੜਾ ਟਰੰਪ ਨੇ ਜਿੱਦਾਂ ਟਰਾਈ ਕੀਤਾ ਸੀਗਾ ਕਿ ਲੋਕਾਂ ਨੂੰ ਜਿਹੜੇ ਪੋਰਟ ਆਫ ਐਂਟਰੀ ਜਿੱਦਾਂ ਬਾਰਡਰ ਤੇ ਹੁੰਦਾ ਕਿ ਜਿੱਥੇ ਚੈੱਕ ਪੁਆਇੰਟ ਹੁੰਦਾ ਰਹੇ, ਤੇ ਟਰੰਪ ਇਹ ਟਰਾਈ ਕਰ ਰਿਹਾ ਕਿ ਸਿਰਫ ਚੈੱਕ ਪੁਆਇੰਟ ਤੋਂ ਲੋਕ ਜਿਹੜੇ ਆ ਉਹ ਆਣ, ਜਿਹੜੇ ਚੈੱਕ ਪੁਆਇੰਟਾਂ ਦੇ ਵਿੱਚ ਬਾਰਡਰ ਜਿਹੜੇ ਜੰਪ ਕਰਦੇ ਲੋਕੀ ਉਹ ਉੱਥੋਂ ਨਾ ਆਣ ਉਹ। ਸੋ ਤੇ ਉਹ ਕਹਿੰਦੇ ਕਿ ਟਰੰਪ ਇੱਕ ਤਾਂ ਉਹ ਚੀਜ਼ ਕਰ ਰਿਹਾ ਸੀਗਾ, ਤੇ ਦੂਜੀ ਚੀਜ਼ ਉਹ ਇਹ ਕਰ ਰਹੇ ਸੀਗੇ ਕਿ ਜਿਹੜੇ ਸਾਲਮ ਵਾਲੇ ਤੀਜੀ ਕੰਟਰੀ ਚੋਂ ਆ ਰਹੇ ਆ ਪੈਰ ਰੱਖ ਕੇ ਤੇ ਉੱਥੇ ਉਹ ਸਾਲਮ ਕਰਨ। ਤੇ ਤੁਹਾਡਾ ਵੀ ਜਿਹੜਾ ਰੂਲ ਉਹ ਸੇਮ ਆਹੀ ਹੈ ਕਿ ਤੁਸੀਂ ਕਹਿ ਰਹੇ ਕਿ ਆਪਾਂ ਲੀਗਲ ਪਾਥਵੇ ਦੇ ਦਿੱਤੇ, ਆਪਾਂ ਪ੍ਰੋਟੈਕਸ਼ਨ ਕਰਨੀ ਆ, ਆਪਾਂ ਐਪਸ ਵਗੈਰਾ ਦੇ ਦਿੱਤੀਆਂ ਕਿ ਇਹ ਇਮੀਗ੍ਰੈਂਟਾਂ ਨੂੰ ਸੇਫ ਕਰੋਗੇ, ਪਰ ਤੁਸੀਂ ਬੇਸਿਕਲੀ ਆਹੀ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਬਾਰਡਰ ਚੈੱਕ ਪੁਆਇੰਟ ਤੋਂ ਇਲਾਵਾ ਕੋਈ ਬਾਰਡਰ ਜੰਪ ਨਾ ਕਰੇ। ਤੇ ਦੂਜਾ ਇਹ ਹੈ ਕਿ ਤੁਸੀਂ ਉਹਨਾਂ ਨੂੰ ਫੋਰਸ ਕਰ ਰਹੇ ਆ ਕਿ ਉਹ ਹੋਰ ਕਿਸੇ ਕੰਟਰੀ 'ਚ ਵੀ ਜਿਹੜਾ ਸਾਲਮ ਆ ਉਹ ਅਪਲਾਈ ਕਰਨ। ਤੇ ਹੁਣ ਫਰਕ ਇਹਦੇ ਵਿੱਚ ਇਹ ਹੈ ਕਿ ਟਰੰਪ ਦੇ ਥੱਲੇ ਜਿਹੜੇ ਸੀਗੇ ਉਹ ਆਟੋਮੈਟਿਕਲੀ ਇਨਐਲੀਜੀਬਲ ਸੀਗੇ ਉਦੋਂ ਜਦੋਂ ਉਹ ਲਾਸਟ ਕਰਦੇ ਸੀਗਾ। ਕਾਫੀ ਉਹਦੀ ਲਿਟੀਗੇਸ਼ਨ ਚੱਲੀ, ਕੋਰਟਸ ਵਗੈਰਾ ਨੇ ਫਿਰ ਕਿਹਾ ਕਿ ਨਹੀਂ ਇਹ ਪ੍ਰੋਗਰਾਮ ਜਿਹੜੇ ਹੈਗੇ ਲੀਗਲ ਨਹੀਂ ਹੈਗੇ। ਤੇ ਬਾਈਡਨ ਨੇ ਥੋੜ੍ਹੀਆਂ ਜਿਹੀਆਂ ਐਕਸੈਪਸ਼ਨਸ ਕਹਿੰਦੇ ਲਾਅ ਕਰਨੀਆਂ, ਤੇ ਦੇਖਦੇ ਆ ਇਹ ਰੂਲ ਹੁਣ ਜਦੋਂ ਫਾਈਨਲ ਸ਼ੇਪ 'ਚ ਆਉਂਦਾ ਕੀ ਉਹ ਟਰੰਪ ਤੋਂ ਡਿਫਰੈਂਟ ਕਰਦੇ ਆ। ਪਰ ਬੇਸਿਕਲੀ ਘੱਟੋ ਘੱਟ ਇਹ ਹੈ ਕਿ ਟਰੰਪ ਦਾ ਤਾਂ ਜਿਹੜਾ ਸੀਗਾ ਸਿੱਧੇ ਸੀਗਾ ਕਿ ਜੇ ਤੁਸੀਂ ਨਹੀਂ ਅਸਾਲਮ ਅਪਲਾਈ ਕੀਤਾ ਤੇ ਤੁਹਾਨੂੰ ਉਰੇ ਅਸਾਲਮ ਨਹੀਂ ਮਿਲ ਸਕਦਾ। ਤੇ ਲੱਕੀਲੀ ਕੀ ਸੀਗਾ ਕਿ ਉਹ ਸਾਰੇ ਰੂਲ ਜਿਹੜੇ ਸੀਗੇ ਉਹ ਕੈਂਸਲ ਹੋ ਗਏ ਸੀਗੇ। ਤੇ ਹੁਣ ਬਾਈਡਨ ਹੋਣਾ ਤੋਂ ਇਹ ਐਕਸਪੈਕਟੇਸ਼ਨ ਨਹੀਂ ਸੀਗੀ, ਸਾਨੂੰ ਇਹ ਲੱਗਦਾ ਸੀਗਾ ਕਿ ਟਰੰਪ ਵਾਪਸ ਆਊਗਾ, ਉਹ ਕਰੂਗਾ। ਤੇ ਹੁਣ ਇਹ ਆ ਕੇ ਫਿਰ ਦੁਬਾਰਾ ਜਿਹੜੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਸੇਮ ਰੂਲ ਜਿਹੜਾ ਹੈਗਾ ਵਾਪਸ ਲੈ ਕੇ ਆ ਗਏ। ਸੋ ਇਹ ਕਈ ਵਾਰੀ ਲੋਕਾਂ ਨੂੰ ਬਾਹਰ ਬੈਠਿਆਂ ਨੂੰ ਜਾਂ ਇਦਾਂ ਲੱਗਦਾ ਰਹਿੰਦਾ ਵੀ ਖੌਰੇ ਇੱਕ ਦੂਜੇ ਦੇ ਨਾਲੋਂ ਜ਼ਿਆਦਾ ਵਧੀਆ ਜਾਂ ਇੱਕ ਜਿਹੜਾ ਜ਼ਿਆਦਾ ਭੈੜਾ ਆ। ਇਵੈਂਚੁਅਲੀ ਇਹਨਾਂ ਸਾਰਿਆਂ ਦੀ ਕੋਸ਼ਿਸ਼ ਇਹੀ ਆ ਵੀ ਦਰਵਾਜ਼ੇ ਜਿਹੜੇ ਆ ਉਹ ਸਮਹਾਓ ਵਨ ਵੇ ਔਰ ਅਨਦਰ ਜਿਹੜੇ ਥੋੜੇ ਜਿਹੇ ਬੰਦ ਕਰਕੇ ਜਿਹੜੇ ਉਹ ਰੱਖਣੇ ਆ। ਕੀ ਇਹਦੇ ਵਿੱਚ ਅਟਰਨੀ ਕਹਿਣਾ ਜੀ ਇਹਨਾਂ ਨੇ ਨੰਬਰ ਆਫ ਜਿਹੜੇ ਅਸਾਈਲਮ ਵਾਲੇ ਸੀਕਰਸ ਆ ਉਹ ਵੀ ਇਹਨਾਂ ਨੇ ਰੱਖਿਆ ਆ ਵੀ ਸਾਲ ਦੇ ਵਿੱਚ ਇੱਕ ਫਿਜ਼ੀਕਲ ਈਅਰ 'ਚ ਕਿੰਨੇ ਜਿਹੜੇ ਉਹ ਲੈਣੇ ਆ, ਜਾਂ ਉਸ ਆંકੜੇ ਦੇ ਉੱਤੇ ਵੀ ਕੁਝ ਹੈ? ਉਹ ਤਾਂ ਹਮੇਸ਼ਾ ਹੀ ਇਹ ਦੱਸਦੇ ਆ ਕਿ ਕਿੰਨੇ ਅਸਾਈਲੀ ਇਹਨਾਂ ਦੀ ਕੈਪ ਵਗੈਰਾ ਰਿਫਿਊਜੀ ਵਗੈਰਾ ਕਿੰਨੇ ਕੁ ਲੈਣੇ ਆ, ਪਰ ਉਹ ਜਿਹੜਾ ਆਪਣੇ ਲੋਕੀ ਬਾਰਡਰ ਟੱਪ ਕੇ ਆਉਂਦੇ ਉਹਨਾਂ ਨਾਲ ਨਹੀਂ, ਉਹਨਾਂ ਨੂੰ ਤਾਂ ਕੋਰਟ 'ਚ ਉਹਨਾਂ ਦਾ ਡੇ ਜਿਹੜਾ ਉਹ ਮਿਲਣਾ ਹੀ ਮਿਲਣਾ। ਠੀਕ ਹੈ। ਹਾਂਜੀ ਜੀ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਨੂੰ ਕਿੱਦਾਂ ਜਸਟੀਫਾਈ ਕਰ ਰਹੀ ਹੈ, ਉਹ ਕੀ ਕਹਿੰਦੀ ਹੈ? ਹੁਣ ਏਦਾਂ ਕਿ ਇੱਕ ਦੇਸ਼ ਤੁਸੀਂ ਚਲਾਉਣਾ ਰਾਈਟ, ਜਦੋਂ ਕੋਈ ਆਪਣਾ ਆਫਿਸ ਚਲਾਉਂਦਾ, ਕੋਈ ਆਪਣਾ ਬਿਜ਼ਨਸ ਚਲਾਉਂਦਾ ਜਾਂ ਆਪਣਾ ਘਰ-ਬਾਰ ਚਲਾਉਂਦਾ, ਜਿਹੜੀ ਵੀ ਪ੍ਰੋਬਲਮ ਆ ਤੁਹਾਨੂੰ ਉਹ ਪ੍ਰੋਬਲਮ ਜਿਹੜੀ ਆ ਉਹ ਸੋਲਵ ਕਰਨੀ ਪੈਂਦੀ ਹੈ ਰਾਈਟ। ਕਿ ਐਗਜ਼ਾਮਪਲ ਹੁਣ ਉਦਾਹਰਨ ਦਿੰਦੇ ਆ ਕਿ ਜੇ ਕੋਈ ਰੈਸਟੋਰੈਂਟ ਚਲਾ ਰਿਹਾ ਰਾਈਟ, ਉਹਦੇ ਕਿੰਨੇ ਕਸਟਮਰ ਆ ਰਹੇ ਆ ਤੇ ਉਹਦੇ ਕੋਲ ਖਾਣਾ ਕਿੰਨਾ ਹੈਗਾ ਕਿ ਉਹ ਸਾਰਿਆਂ ਨੂੰ ਸਰਵ ਕਰ ਸਕਦਾ ਕਿ ਨਹੀਂ ਕਰ ਸਕਦਾ, ਸਟਾਫ ਕਿੰਨਾ, ਉਹਦੇ ਵੇਟਰ ਕਿੰਨੇ ਆ, ਉਹਦੇ ਟੇਬਲ ਕਿੰਨੇ ਆ ਰਾਈਟ। ਸੋ ਉਹੀ ਵਾਲਾ ਉਦਾਹਰਨ ਜਿਹੜਾ ਉਹ ਇੱਥੇ ਲੱਗਦਾ ਕਿ ਇੱਕ ਜਿਹੜਾ ਦੇਸ਼ ਉਹਨੂੰ ਚਲਾਉਣਾ ਕਿਤੇ ਸੌਖਾ ਕੰਮ ਨਹੀਂ ਹੁੰਦਾ। ਬਾਰਡਰ ਨੂੰ ਸਿਕਿਉਰ ਕਰਨਾ, ਇੰਨੇ ਮਿਲੀਅਨਾਂ 'ਚ ਲੋਕੀ ਆ ਰਹੇ ਕਿ ਕੋਈ ਕਾਫੀ ਦੇਸ਼ਾਂ ਨਾਲ ਤਾਂ ਇਹਨਾਂ ਦੇ ਪੰਗੇ ਵੀ ਆ, ਕੋਈ ਟੈਰਰਿਸਟ ਨਾ ਆ ਜਾਵੇ, ਕੋਈ ਮਾੜਾ ਵਿਅਕਤੀ ਨਾ ਆ ਜਾਵੇ, ਕੋਈ ਕ੍ਰਿਮੀਨਲ ਨਾ ਆ ਜਾਵੇ, ਗੈਂਗਸਟਰ ਵਗੈਰਾ ਵੀ ਜਿਹੜੇ ਹੈਗੇ ਆ, ਸਮਗਲਰ ਵਗੈਰਾ ਵੀ ਸਾਰੇ ਆਪਣਾ ਜਿਹੜਾ ਡੇਰਾ ਉਹ ਲਾ ਲੈਂਦੇ ਹੈ ਨਾ। ਸੋ ਕਿਸੇ ਹੱਦ ਤੱਕ ਉਹਨਾਂ ਨੇ ਆਪਣਾ ਬਾਰਡਰ ਜਿਹੜੇ ਆ ਪ੍ਰੋਟੈਕਟ ਕਰਨੇ ਆ। ਤੇ ਕਾਫੀ ਹੱਦ ਤੱਕ ਜਿਹੜੀਆਂ ਕਮਿਊਨਿਟੀਆਂ ਬਾਰਡਰ ਦੇ ਨਾਲ ਆ, ਟੈਕਸਸ, ਐਰੀਜ਼ੋਨਾ, ਤੇ ਉਹਨਾਂ ਨੂੰ ਵੀ ਕਾਫੀ ਜਿਹੜੀ ਪ੍ਰੋਬਲਮ ਹੈਗੀ ਜਦੋਂ ਲੋਕੀ ਇੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਕ੍ਰਾਸ ਕਰਨ ਹੈ ਨਾ। ਤੇ ਜ਼ਿਆਦਾਤਰ ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਜਦੋਂ ਨਵੇਂ ਲੋਕੀ ਆਉਂਦੇ ਉਹਨਾਂ ਨੂੰ ਤੌਰ ਤਰੀਕੇ ਜੇ ਪਤਾ ਨਹੀਂ ਹੁੰਦੇ, ਤੇ ਉਹਨਾਂ ਨੇ ਉੱਥੇ ਟੈਂਪਰੇਰੀ ਰਹਿ ਕੇ ਉਹਨਾਂ ਨੇ ਅੱਗੇ ਜਿੱਦਾਂ ਜਾਣਾ ਆਪਣੇ ਜਿੱਥੇ ਵੀ ਡੈਸਟੀਨੇਸ਼ਨ ਆ। ਸੋ ਉਹ ਕਹਿੰਦੇ ਆ ਕਿ ਇਹ ਸਾਡੀ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਵਾਸਤੇ ਵਧੀਆ ਨਹੀਂ ਹੈਗਾ, ਇੱਦਾਂ ਉਹਨਾਂ ਲੋਕਾਂ ਦਾ ਕਹਿਣਾ। ਤੇ ਹੁਣ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੀ ਆ ਕਿ ਟਾਈਟਲ 42, ਜਿਹਨਾਂ ਨੂੰ ਨਹੀਂ ਪਤਾ ਟਾਈਟਲ 42 ਇਹ ਸੀਗਾ ਇੱਕ ਕਾਫੀ ਪੁਰਾਣੀ ਧਾਰਾ, CDC ਜਿਹੜਾ ਹੈਲਥ ਰੂਲ ਕੋਡਸ ਜਿਹਨਾਂ ਦੇ ਹੈਗੇ ਆ ਇਹਨਾਂ ਦੇ ਥੱਲੇ, ਉਹ ਇਹ ਕਹਿੰਦੇ ਆ ਕਿ ਜਿਹੜੀ ਸਰਕਾਰਾਂ ਨੂੰ ਹੱਕ ਆ ਕਿ ਜੇ ਕੋਈ ਪੈਂਡੇਮਿਕ ਆ ਜਾਵੇ ਜਿੱਦਾਂ ਕੋਵਿਡ ਆਇਆ ਸੀਗਾ, ਤੇ ਉਹਦੇ ਕਰਕੇ ਉਹ ਆਪਣੇ ਜਿਹੜੇ ਬਾਰਡਰ ਉਹ ਸੀਲ ਕਰ ਸਕਦੇ ਆ, ਜਿਹੜੇ ਉਹਨਾਂ ਦੇ ਨੈਸ਼ਨਲ ਬਾਰਡਰ ਉਹਨਾਂ ਨੂੰ ਉਹ ਸੀਲ ਕਰ ਸਕਦੇ ਆ ਹੈਲਥ ਗਰਾਊਂਡਸ ਦੇ ਰਿਲੇਟਡ। ਸੋ ਟਰੰਪ ਉਹਨਾਂ ਨੇ ਟਾਈਟਲ 42 ਚਲਾਇਆ ਸੀਗਾ। ਪਹਿਲਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਾਫੀ ਕ੍ਰਿਟਿਸਿਜ਼ਮ ਕੀਤਾ ਕਿ ਟਾਈਟਲ 42 ਕਾਫੀ ਲੋਕਾਂ ਨੂੰ ਰੋਕ ਰਹੀ ਹੈ। ਹੁਣ ਬਾਈਡਨ ਉਹਨਾਂ ਨੇ ਕ੍ਰਿਟਿਸਿਜ਼ਮ ਤਾਂ ਕੀਤਾ ਕਿ ਉਹਨਾਂ ਦਾ ਕੰਮ ਆ, ਕਿਉਂਕਿ ਉਹ ਕਰੀਅਰ ਪੋਲੀਟੀਸ਼ੀਅਨ ਹੈਗੇ ਆ, ਉਹਨਾਂ ਨੇ ਵੀ ਆਪਣੀ ਜਿਹੜੀ ਇਲੈਕਸ਼ਨ ਉਹ ਜਿੱਤਣੀ ਹੈ।
ਤੇ ਟਰੰਪ ਹੁਣੇ ਜਿਹੜੇ ਆ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਰੋਕਿਆ ਤਾਂ ਸੀਗਾ ਕਿ ਉਹਨਾਂ ਦਾ ਜਿਹੜਾ ਵੋਟ ਬੈਂਕ ਆ ਉਹ ਵੱਧਦਾ ਹੂੰ, ਇਮੀਗ੍ਰੇਸ਼ਨ ਨੂੰ ਰਿਸਟ੍ਰਿਕਟ ਕਰਨ ਨਾਲ, ਕਿਉਂਕਿ ਉਹ ਫਿਰ ਰਿਪਬਲਿਕਨ ਸਟੇਟਸ ਜਿਹੜੀਆਂ ਹੈਗੀਆਂ ਟੈਕਸਸ, ਐਲਾਬਾਮਾ, ਮਿਸੀਸਿਪੀ, ਜਿਨ੍ਹਾਂ ਦੇ ਵਿੱਚ ਵਾਕਈ ਇਮੀਗ੍ਰੇਸ਼ਨ ਦੀਆਂ ਪ੍ਰੋਬਲਮ ਹੈਗੀਆਂ ਉਹਨਾਂ ਨੂੰ ਐਡਰੈਸ ਕਰਦੇ ਆ। ਤੇ ਕੈਲੀਫੋਰਨੀਆ ਜਿੱਦਾਂ ਉਹਨੂੰ ਕਿਹਾ ਜਾਂਦਾ ਸੈਂਕਚੁਰੀ ਸਟੇਟ, ਜਿੱਥੇ ਇਮੀਗ੍ਰੈਂਟਸ ਨੂੰ ਹੋਰ ਜ਼ਿਆਦਾ ਹੱਕ ਦਿੱਤੇ ਜਾਂਦੇ ਆ ਹੂੰ, ਤੇ ਉਹ ਡੈਮੋਕ੍ਰੈਟਿਕ ਵੋਟ ਲੀਨ ਕਰਦੀਆਂ ਹਮੇਸ਼ਾ। ਸਾਰਿਆਂ ਨੇ ਆਪਣੇ ਜਿਹੜੇ ਸਟਰੋਂਗ ਹੋਲਡ ਆ ਉਹ ਮੇਨਟੇਨ ਕਰਨੇ ਹੁੰਦੇ ਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਪਰ ਜਦੋਂ ਪਾਵਰ ਦੇ ਵਿੱਚ ਆਈ ਤੇ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਫਸ ਗਈ ਉਹਦੇ ਵਿੱਚ ਕਿ ਟਾਈਟਲ 42 ਨੂੰ ਹਟਾਇਆ ਜਾਵੇ ਕਿ ਨਾ ਹਟਾਇਆ ਜਾਵੇ। ਤੇ ਲਾਅ ਸੂਟ ਵੀ ਬੜੇ ਹੋਏ ਹੈਲਥ ਗਰਾਊਂਡ ਤੇ ਹੀ, ਰਿਪਬਲਿਕਨ ਸਟੇਟਸ ਨੇ ਕੀਤੇ ਕਿ ਟਾਈਟਲ 40 ਨੂੰ ਤੁਸੀਂ ਹਟਾ ਨਹੀਂ ਸਕਦੇ, ਇਹ ਅਮਰੀਕਨ ਜਿਹੜੀ ਸੋਸਾਇਟੀ ਇਹਨੂੰ ਡੇਂਜਰ 'ਚ ਪਾਉਂਦੀ ਹੈ। ਸੋ ਹੁਣ ਉਹੀ ਚੀਜ਼ ਸੀਗੀ ਕਿ ਕਈ ਵਾਰੀ ਬੰਦਾ ਆਪਣੇ ਜਾਲ 'ਚ ਆਪ ਫਸ ਜਾਂਦਾ। ਸੋ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਵੀ ਇੱਦਾਂ ਫਸੀ ਕਿ ਹੈਲਥ ਗਰਾਊਂਡ ਕਰਕੇ ਉਹਨਾਂ ਨੇ ਰੌਲਾ ਪਾਇਆ ਕੋਵਿਡ ਦਾ, ਸਾਰਾ ਰਿਸਟ੍ਰਿਕਸ਼ਨਸ ਜਿਹੜੀਆਂ ਸੀਗੀਆਂ ਉਹ ਐਨਫੋਰਸ ਕੀਤੀਆਂ। ਪਰ ਜਦੋਂ ਆਪਣੀ ਫਿਰ ਸਰਕਾਰ ਇਹਨਾਂ ਦੀ ਆਈ ਉਸੇ ਚੀਜ਼ 'ਚ ਉਹ ਫਸ ਗਏ। ਹੁਣ ਉਹੀ ਹੈਲਥ ਗਰਾਊਂਡ ਕਰਕੇ ਉਹ ਅਮਰੀਕਨ ਪੋਪੂਲੇਸ਼ਨ ਨੂੰ ਰਿਸਕ ਤੇ ਨਹੀਂ ਪਾ ਸਕਦੇ ਸੀਗੇ ਤੇ ਉਹ ਟਾਈਟਲ 42 ਜਿਹੜੀ ਐਕਸਪਲਸ਼ਨ ਸੀਗੀ ਉਹਨੂੰ ਰੋਕ ਨਹੀਂ ਸਕੇ ਉਹ ਕਹਿਣ ਦੇ ਬਾਵਜੂਦ ਵੀ, ਭਾਵੇਂ ਬਾਈਡਨ ਸਰਕਾਰ ਨੇ ਕਿਹਾ ਵੀ ਸੀਗਾ, ਪਰ ਹੁਣ ਤੱਕ ਉਹ ਚੱਲੀ ਜਾ ਰਿਹਾ। ਤੇ ਜਿਹਨੂੰ ਕਿ ਟਰੰਪ ਐਡਮਿਨਿਸਟ੍ਰੇਸ਼ਨ ਰਿਪਬਲਿਕਨ ਸਟੇਟ ਨੇ ਲਾਅ ਸੂਟ ਦੇ ਰਾਹੀਂ ਕਾਫੀ ਜ਼ਿਆਦਾ ਅੱਗੇ ਐਕਸਟੈਂਡ ਕਰ ਲਿਆ। ਤੇ ਹੂੰ, ਬਾਈਡਨ ਐਡਮਿਨਿਸਟ੍ਰੇਸ਼ਨ ਦਾ ਹੁਣ ਬਿਆਨ ਇਹ ਹੈ ਕਿ ਕਿਸੇ ਹੱਦ ਤੱਕ ਇਹਦੇ ਵਿੱਚ ਇੱਕ ਸੱਚਾਈ ਵੀ ਆ। ਹੂੰ, ਉਹ ਕਹਿੰਦੇ ਆ ਕਿ ਜਿਹੜੇ ਡੇਲੀ ਬਾਰਡਰ ਕ੍ਰਾਸਿੰਗ ਦਾ ਜਿਹੜਾ ਰੇਟ ਆ ਅੱਜ ਦੀ ਰੇਟ ਦੇ ਵਿੱਚ 13,000 ਵਿਅਕਤੀ ਜਿਹੜੇ ਹੈਗੇ ਆ ਇਲੀਗਲ ਬਾਰਡਰ ਟੱਪ ਕੇ ਆ ਰਹੇ ਆ, 13,000 ਪ੍ਰਤੀ ਬੰਦੇ। ਦਿਨ। ਹੂੰ, ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ ਜਿਹੜਾ ਹੈਗਾ, ਭਾਵੇਂ ਅਮੀਰ ਮੁਲਕ ਆ, ਸਾਰਾ ਕੁਛ ਹੈਗਾ, ਪਰ ਇੱਥੇ ਜਿਹੜੀ ਮੈਨ ਪਾਵਰ ਦੀ ਕਮੀ ਆ, ਤਾਂ ਹੀ ਇਮੀਗ੍ਰੈਂਟ ਇੱਥੇ ਆਉਂਦੇ ਆ ਕਿ ਇੱਥੇ ਰੋਜ਼ਗਾਰ ਮਿਲ ਜਾਂਦਾ ਸਾਰਿਆਂ ਨੂੰ। ਹੁਣ ਹਾਂਜੀ, ਤੁਸੀਂ ਦੇਖੋ ਕਿ ਐਡਾ ਵੱਡਾ ਬਾਰਡਰ ਆ 1000 ਮੀਲ ਦਾ, ਰਾਈਟ? ਉਹਦੇ ਵਿੱਚ 13,000 ਬੰਦੇ 24 ਘੰਟਿਆਂ 'ਚ ਕਦੇ ਵੀ ਟੱਪ ਸਕਦੇ ਆ। ਜਿਹੜੇ ਸਮਗਲਰ ਵੀ ਉਹਨਾਂ ਨੇ ਵੀ ਧਾਕ ਲਾਈ ਹੈਗਾ ਕਦੋਂ ਜੀਪ ਲੰਘ ਕੇ ਜਾਊਗੀ ਦੌਰੇ ਵਾਲੀ ਤੇ ਫਿਰ ਆਪਾਂ। ਸੋ ਉਹਨੂੰ ਜਿਹੜਾ ਪੈਟਰੋਲ ਕਰਨਾ ਇੰਪੋਸੀਬਲ ਆ 13,000 ਲੋਕਾਂ ਨੂੰ। ਜੇ 13,000 ਦੀ ਗਿਣਤੀ 'ਚ ਤੇ ਇੰਨੇ ਤਾਂ ਤੁਸੀਂ ਸਾਰੀ ਪੁਲਿਸ ਫੋਰਸ ਆ ਉਹ ਵੀ ਲਾ ਦਿਓ ਤਾਂ ਵੀ ਨਹੀਂ ਕਰ ਹੋਣਾ, ਤਾਂ ਕਿਉਂਕਿ ਵੀ ਐਡਾ ਨਹੀਂ। ਵੱਡਾ ਬਾਰਡਰ ਆ। ਹੂੰ, ਸੋ ਉਹ ਕਹਿੰਦੇ ਕਿ 2014 ਤੋਂ ਲੈ ਕੇ 2019 ਦੇ ਵਿੱਚ ਇਹ ਜਿਹੜੇ ਅੰਕੜੇ ਸੀਗੇ ਇਹ ਸੀਗੇ। ਜੀ, ਸੋ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੀ ਹੈ ਕਿ ਜਿਹੜੇ ਡੇਲੀ ਐਨਕਾਊਂਟਰ ਆ ਹੁਣ ਬਾਰਡਰ ਦੇ ਵਿੱਚ ਉਹ 13,000 ਲੋਕੀ ਐਵਰੀਡੇ ਟੱਪ ਰਹੇ ਆ। ਸੋ ਹੂੰ, ਜਿੱਦਾਂ ਸਾਰਿਆਂ ਨੂੰ ਪਤਾ ਕਿ ਕਾਫੀ ਹਜ਼ਾਰਾਂ ਮੀਲ ਦਾ ਲੰਬਾ ਜਿਹੜਾ ਬਾਰਡਰ ਆ ਹੂੰ, ਤੇ 13,000 ਜਿਹੜੀ ਗਿਣਤੀ ਬਹੁਤ ਜ਼ਿਆਦਾ। ਤੇ ਭਾਵੇਂ ਸਾਰੀ ਪੁਲਿਸ ਫੋਰਸ ਜਾਂ ਸਾਰੇ ਬਾਰਡਰ ਵਾਲੇ ਜਿਹੜੇ EMPLOYEE ਆ ਉਹਨੂੰ ਵੀ ਲਾ ਦਈਏ ਤਾਂ ਵੀ ਉਹ ਜਿਹੜਾ ਐਡਾ ਵੱਡਾ ਬਾਰਡਰ ਆ ਕਵਰ ਉਹਨੂੰ ਨਹੀਂ ਹੋ ਸਕਦਾ। ਕਵਰ ਹੂੰ, ਨਹੀਂ ਕਰ ਸਕਦੇ। 13,000 ਦੀ ਗਿਣਤੀ, 13,000 ਤਾਂ ਸਟਾਫ ਵੀ ਨਹੀਂ ਇਹਨਾਂ ਨੂੰ ਲੱਭਣਾ, ਹੈ ਨਾ? ਹੂੰ, ਤੇ ਉਹਨਾਂ ਦਾ ਜਿਹੜਾ ਮੇਨ ਪੁਆਇੰਟ ਇਹ ਸੀਗਾ ਕਿ 2014 ਤੋਂ 2019 ਦੇ ਵਿੱਚ 1600 ਲੋਕੀ ਜਿਹੜੇ ਡੇਲੀ ਟੱਪਦੇ ਸੀਗੇ। ਸੋ ਉਹ ਜਿਹੜਾ ਨੰਬਰ ਆ ਹੁਣ 13,000 ਹੋ ਗਿਆ। ਤੇ ਇਹਦੇ ਹੂੰ, ਵਿੱਚ ਕੋਈ ਸ਼ੱਕ ਨਹੀਂ, ਸਾਰੇ ਇਮੀਗ੍ਰੇਸ਼ਨ ਲਾਇਰ ਨੂੰ ਸਾਰਿਆਂ ਨੂੰ ਪਤਾ ਕਿ ਕਾਫੀ ਬਿਜ਼ੀ ਜਿਹੜਾ ਕੰਮ ਉਹ ਚੱਲਦਾ। ਹੂੰ, ਤੇ 1600 ਤੋਂ 13,000 ਇਹਨੂੰ ਮੈਨੇਜ ਕਰਨਾ ਜਿਹੜਾ ਔਖਾ। ਤੇ ਜਿਹੜੀ ਬਾਈਡਨ ਸਰਕਾਰ ਆ ਉਹ ਇਹੀ ਕਹਿ ਰਹੀ ਆ ਕਿ ਜੇ ਆਪਾਂ ਇਹਨੂੰ ਨਹੀਂ ਰੋਕਿਆ ਤੇ ਜਿਹੜਾ ਇਹ ਸਾਡੇ ਆਲਰੇਡੀ ਲੋਕੀ ਜਿਹੜੇ ਸਿਸਟਮ ਦੇ ਵਿੱਚ ਆਏ ਆ, ਆਪਾਂ ਉਹਨਾਂ ਦੇ ਵੀ ਕੇਸ ਜਿਹੜੇ ਆ ਸਹੀ ਤਰੀਕੇ ਨਾਲ ਡਿਸਾਈਡ ਨਹੀਂ ਕਰ ਪਾਵਾਂਗੇ। ਹੂੰ, ਠੀਕ ਹੈ। ਠੀਕ ਹੈ। ਸੋ ਸੋ ਇਹ ਵਕੀਲਾਂ ਦੀ ਜਿਹੜੀ ਇਹ ਚਿੰਤਾ ਆ ਵੀ ਲਗਾਤਾਰ ਜਿਹੜਾ ਇਹ ਵੱਧ ਰਿਹਾ ਹੈ ਤੇ ਕੀ ਇਹ ਵਕੀਲ ਇਹ ਸੋਚਦੇ ਨੇ ਵੀ ਨਾਲ ਵੀ ਜੇ ਇਹ ਵਾਲਾ ਹੁਣ ਰੂਲ ਆਉਂਦਾ ਹੈ ਇਹਦੇ ਨਾਲ ਇਹ ਵਰਕਲੋਡ ਘਟ ਸਕਦਾ ਹੈ? ਜੇ ਇਹ ਰੂਲ ਆਉਂਦਾ ਤਾਂ ਵਰਕਲੋਡ ਘਟ ਸਕਦਾ, ਪਰ ਵਰਕਲੋਡ ਤਾਂ ਹੁਣ ਵਕੀਲ ਤਾਂ ਆਲਰੇਡੀ ਅਗਲੇ 5-7 ਸਾਲਾਂ ਲਈ ਬਿਜ਼ੀ ਹੈ, ਜਿਹੜੇ ਇੰਨੇ ਉਹ ਹੂੰ, ਆਏ ਆ। ਆਲਰੇਡੀ ਆ ਚੁੱਕੇ ਆ ਜਿਹੜੇ। ਵਰਕਲੋਡ ਵਰਕਲੋਡ ਘਟਣ ਦੀ ਨਹੀਂ ਗੱਲ ਹੈਗੀ। ਗੱਲ ਜਿਹੜਾ ਰੂਲ ਦੀ ਇਹ ਹੈਗੀ ਕਿ ਹੁਣ ਜਿਹੜਾ ਬੰਦਾ ਆਪਣੇ ਪਿੰਡੋਂ ਤੁਰਿਆ, ਰਾਈਟ? ਹੁਣ ਇੱਕ ਬੰਦਾ ਮਈ 11 ਤੋਂ ਪਹਿਲਾਂ ਆ ਰਿਹਾ, ਭਾਵੇਂ ਸੇਮ ਪਿੰਡ ਦੇ ਸਾਰਾ ਕੁਝ ਸਹੀ ਹੈ, ਹਨਾ? ਜਿਹੜੇ ਵੀ ਹੂੰ, ਹਿਸਾਬ ਨਾਲ ਉਹ ਟੱਪ ਰਹੇ ਆ। ਜੀ, ਸੋ ਇੱਕ ਬੰਦੇ ਨੂੰ ਉਹ ਕਹਿ ਰਹੇ ਆ ਕਿ ਤੈਨੂੰ ਅਸਾਲਮ ਨਾਰਮਲ ਰੂਲ ਦੇ ਹਿਸਾਬ ਨਾਲ ਤੇਰੇ ਜ਼ਿਆਦਾ ਚਾਂਸਸ ਆ, ਕਿਉਂਕਿ ਤੈਨੂੰ ਦੂਜੀ ਕੰਟਰੀ 'ਚ ਅਸਾਲਮ ਕਰਨ ਦੀ ਰਿਕੁਆਇਰਮੈਂਟ ਨਹੀਂ ਸੀ। ਹੁਣ ਜਿਹੜਾ ਫਿਰ ਮਈ 11 ਤੋਂ ਬਾਅਦ ਆ ਰਿਹਾ ਉਹਨੂੰ ਉਹ ਕਹਿ ਰਹੇ ਆ ਕਿ ਤੂੰ ਪਹਿਲਾਂ ਮੈਕਸੀਕੋ ਰੁਕ ਕੇ ਉੱਥੇ ਅਸਾਲਮ ਅਪਲਾਈ ਕਰਕੇ ਆਪਣਾ ਟਾਈਮ ਖਰਾਬ ਕਰਕੇ ਫਿਰ ਤੂੰ ਇੱਧਰ ਨੂੰ ਆ। ਹੂੰ, ਸੋ ਹੂੰ, ਰੂਲ ਜਿਹੜਾ ਉਹ ਆ ਕਿ ਇਹਦੇ ਵਿੱਚ ਜਿਹੜਾ ਬੰਦਾ ਬਾਅਦ 'ਚ ਐਂਟਰ ਕਰ ਰਿਹਾ, ਜਿਹਦੇ ਉੱਤੇ ਆਹ ਰੂਲ ਲਾਇਆ ਜਾ ਰਿਹਾ, ਉਹਨਾਂ ਧੱਕਾ ਹੋਊਗਾ ਇੱਕ ਤਰ੍ਹਾਂ ਦਾ ਕਿ ਉਹਨੂੰ ਹੋਰ ਕੰਟਰੀਆਂ ਦੇ ਵਿੱਚ, ਹੁਣ ਜਿਹੜਾ 5 ਕੰਟਰੀਆਂ ਦੇ ਵਿੱਚ ਲੰਘ ਕੇ ਆ ਰਿਹਾ ਉਹਦੇ ਹਿਸਾਬ ਨਾਲ ਫਿਰ ਤਾਂ ਸਰਕਾਰ ਕਹੂਗੀ ਤੂੰ 5 ਕੰਟਰੀਆਂ ਦੇ ਵਿੱਚ ਅਸਾਲਮ ਫਾਈਲ ਕਰਕੇ ਆ, ਰਾਈਟ? ਹੂੰ, 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 ਸੋ ਸਰਕਾਰ ਕਹਿੰਦੀ ਕਿ ਇਹ ਜਿਹੜਾ ਰੂਲ ਹੈ ਟੈਂਪਰੇਰੀ ਆ, ਆਪਾਂ 2 ਸਾਲਾਂ ਲਈ ਇਹਨੂੰ ਅਪਲਾਈ ਕਰਨਾ। ਹੂੰ,
ਤੇ ਹੁਣ ਸਾਰਿਆਂ ਨੂੰ ਪਤਾ ਹੀ ਹੈ, ਇੱਕ ਵਾਰੀ ਰੂਲ ਬਣ ਜਾਣ 2 ਸਾਲ ਫਿਰ ਵਾਪਸ ਕਿਹਨੇ ਲੈਣਾ, ਰਾਈਟ? ਯਾ ਤੇ ਸਰਕਾਰ ਆਪਣੀ ਜਸਟੀਫਿਕੇਸ਼ਨ ਇਹ ਦੇ ਰਹੀ ਹੈ ਕਿ ਆਪਾਂ ਲੀਗਲ ਪਾਥਵੇ ਕ੍ਰੀਏਟ ਕੀਤੇ ਲੋਕਾਂ ਲਈ ਹੋਰ ਵੀ। ਤੇ ਜਿਹੜੇ ਉਹਨਾਂ ਨੇ ਇੱਕ ਹੁਣੇ ਕੁਛ ਹਫ਼ਤੇ ਪਹਿਲਾਂ ਉਹਨਾਂ ਨੇ ਪ੍ਰੋਗਰਾਮ ਅਨਾਉਂਸ ਕੀਤਾ ਸੀਗਾ ਕਿ ਕਿਊਬਾ, ਹੇਟੀ, ਨਿਕਰਾਗੁਆ ਤੇ ਵੈਨੇਜ਼ੁਏਲਾ ਤੋਂ ਆਪਾਂ ਜਿਹੜੇ ਲੋਕੀ ਤੁਸੀਂ ਸਪਾਂਸਰ ਕਰ ਸਕਦੇ ਆ, ਜਿਹਨੂੰ ਹਾਂਜੀ ਸਾਡੀ ਕਮਿਊਨਿਟੀ ਨੇ ਕਨਫਿਊਜ਼ ਕਰ ਲਿਆ ਸੀਗਾ। ਕਾਫੀਆਂ ਨੇ ਟਿਕਟੌਕ ਤੇ ਝੂਠੀ ਖਬਰ ਵੀ ਦਿੱਤੀ ਸੀਗੀ ਕਿ ਹੁਣ ਜੇ ਤੁਹਾਨੂੰ 5 ਬੰਦੇ ਜਾਣਦੇ ਆ ਤਾਂ ਤੁਸੀਂ ਇੰਡੀਆ ਤੋਂ ਬੰਦਾ ਬੁਲਾ ਸਕਦੇ ਆ। ਸੋ ਏਦਾਂ ਦਾ ਕੋਈ ਰੂਲ ਇੰਡੀਆ ਲਈ ਨਹੀਂ ਸੀਗਾ। ਹੂੰ ਤੇ ਹੋਰ ਉਹਨਾਂ ਨੇ ਕਈ ਸਮਾਰਟਫੋਨ ਐਪਸ ਵਗੈਰਾ ਦਿੱਤੀਆਂ, ਜਿਹਦੇ ਵਿੱਚ ਉਹਨਾਂ ਨੇ ਮਾਈਗ੍ਰੈਂਟਸ ਨੂੰ ਰਿਕੁਐਸਟ ਕੀਤਾ ਕਿ ਤੁਸੀਂ ਬਾਰਡਰ ਤੇ ਆਉਣ ਤੋਂ ਪਹਿਲਾਂ ਆਪਣੀ ਜਿਹੜੀ ਇੱਥੇ ਐਂਟਰੀ ਕਰੋ ਇਨਫੋਰਮੇਸ਼ਨ ਦੀ, ਤਾਂ ਕਿ ਤੁਸੀਂ ਆਇਡੈਂਟੀਫਾਈ ਹੋ ਸਕੋ, ਸਾਨੂੰ ਥੋੜੀ ਜਿਹੀ ਸੌਖ ਹੋ ਸਕੇ। ਹੂੰ ਤੇ ਜਿਹੜੀ ਇਹ ਸਰਕਾਰ ਇਹ ਕਹਿੰਦੀ ਹੈ ਕਿ ਟਰੰਪ ਦੇ ਟਾਈਮ ਤੇ ਇਦਾਂ ਦਾ ਕੁਝ ਨਹੀਂ ਸੀਗਾ, ਉਹ ਸਿੱਧੇ ਰਿਜੈਕਟ ਕਰ ਦਿੰਦੇ ਸੀਗੇ ਕਿ ਤੁਸੀਂ ਅਸਾਈਲਮ ਨਹੀਂ ਕੀਤਾ ਅਪਲਾਈ, ਤਾਂ ਤੁਸੀਂ ਇੱਥੇ ਵੀ ਐਲੀਜੀਬਲ ਨਹੀਂ ਹੈਗੇ। ਪਰ ਉਹ ਇਹ ਕਹਿ ਰਹੇ ਆ ਕਿ ਆਪਾਂ ਹੋਰ ਵੀ ਜਿਹੜੀਆਂ ਆਪਸ਼ਨ ਉਹ ਦਿੱਤੀਆਂ। ਤੇ ਸਰਕਾਰ ਇਹਨੂੰ ਜਿਹੜਾ ਇਹਦਾ ਐਨਾਲਿਸਿਸ ਦੇ ਰਹੀ ਆ, ਉਹ ਕਹਿੰਦੀ ਆ ਕਿ ਕੈਰਟ ਐਂਡ ਸਟਿਕ ਅਪਰੋਚ, ਜਿੱਦਾਂ ਇੱਕ ਉਹ ਕਾਰਟੂਨ ਹੁੰਦਾ ਕਿ ਹੂੰ ਬਣੀ ਭੱਜ ਰਿਹਾ, ਉਹਨੇ ਉਹਦੇ ਮਗਰ ਉਹ ਡੰਡੇ ਨਾਲ ਕੈਰਟ ਲਟਕਾਈ ਹੋਈ ਹੈ ਕਿ ਉਹਨੂੰ ਲੱਗ ਰਿਹਾ ਕਿ ਮੈਂ ਭੱਜੂਗਾ ਤਾਂ ਫੜ ਲੂੰਗਾ ਇਹਨੂੰ। ਕਰ ਲੂੰਗਾ। ਤੇ ਜਿਹੜੇ ਕ੍ਰਿਟਿਕਸ ਹੈਗੇ ਉਹ ਕਹਿੰਦੇ ਠੀਕ ਆ, ਕੈਰਟ ਵਾਲੀ ਅਪਰੋਚ ਤਾਂ ਤੁਹਾਡੀ ਠੀਕ ਆ, ਪਰ ਇਨਫ ਕੈਰਟਸ ਹੈ ਨਹੀਂ ਗਿਆ ਕਿ ਇਨਫ। ਲਾਲਚੀਆਂ ਹੈ ਨੀ। ਹਾਂ, ਸੋ ਜਿਹੜੀ ਲੂਥਰਨ ਇਮੀਗ੍ਰੇਸ਼ਨ ਐਂਡ ਰਿਫਿਊਜੀ ਸਰਵਿਸਿਜ਼ ਆ, ਇਹ ਕਾਫੀ ਇਮੀਗ੍ਰੈਂਟਸ ਦੀ ਹੈਲਪ ਕਰਦੇ ਆ ਚਰਚ ਹੂੰ ਵੱਲੋਂ। ਤੇ ਇਹ ਕਹਿੰਦੇ ਆ ਕਿ ਜਿਹੜੇ ਲੀਗਲ ਪਾਥਵੇ ਤੁਸੀਂ ਕੀਤੇ ਆ, ਉਹਦੀ ਆਪਾਂ ਤਾਰੀਫ ਕਰਦੇ ਆ। ਪਰ ਸਵਾਲ ਇਹ ਆ ਜਾਂਦਾ ਕਿ ਇਹ ਜਿਹੜੀਆਂ ਤੁਸੀਂ 4-5 ਕੰਟਰੀਆਂ ਨੂੰ ਫੇਵਰ ਕਰ ਰਹੇ ਆ, ਇਸ ਤੋਂ ਇਲਾਵਾ ਜਿਹੜੇ ਬਾਕੀ ਕੰਟਰੀਆਂ ਤੋਂ ਲੋਕੀ ਆਉਂਦੇ ਆ, ਸਪੈਸ਼ਲੀ ਹੁਣ ਜਿੱਦਾਂ ਇੰਡੀਆ ਤੋਂ, ਚਾਈਨਾ ਤੋਂ, ਅਫਰੀਕਾ ਤੋਂ, ਉਹਨਾਂ ਬਾਰੇ ਤੁਸੀਂ ਕੀ ਕਰ ਰਹੇ ਹੋ? ਉਹਨਾਂ ਬਾਰੇ ਤਾਂ ਤੁਸੀਂ ਕੁਝ ਕਰ ਨਹੀਂ ਰਹੇ, ਕਿਉਂਕਿ ਉਹਨਾਂ ਨੂੰ ਵੀ ਤੁਸੀਂ ਫੋਰਸ ਕਰ ਰਹੇ ਆ, ਕਿਉਂਕਿ ਉਹਨਾਂ ਕੋਲ ਤਾਂ ਇਹ ਐਪ ਉੱਪਰ ਕੋਈ ਆਪਸ਼ਨ ਨਹੀਂ, ਉਹਨਾਂ ਤੇ ਤਾਂ ਤੁਸੀਂ ਸਿੱਧੇ ਰੂਲ ਲਾ ਰਹੇ ਆ ਕਿ ਇਹਨਾਂ ਨੂੰ ਵੀ ਦੂਜੀ ਕੰਟਰੀ ਦੇ ਵਿੱਚ ਜਾ ਕੇ ਅਸਾਈਲਮ ਅਪਲਾਈ ਕਰਨਾ ਪੈਣਾ। ਸੌਰੀ ਮੈਂ ਤੁਹਾਨੂੰ ਇੱਥੇ ਵਿੱਚ ਰੋਕ ਰਿਹਾ, ਤੇ ਫਿਰ ਇਹ ਰਾਈਟ ਨਾਓ ਚੱਲ ਕਿੱਦਾਂ ਰਿਹਾ ਸੀਗਾ? ਹੁਣ ਜਿਹੜੇ ਭਾਰਤ ਤੋਂ ਆ ਰਹੇ ਆ, ਕਿ ਉਹ ਫਿਰ ਥਰਡ ਕੰਟਰੀ ਤੋਂ ਹੀ ਜਿੱਦਾਂ ਉਹ ਆ ਰਹੇ ਆ, ਫਿਰ ਉਹ ਇਸ ਟਾਈਮ ਆ ਕੇ ਸਿੱਧਾ ਅਸਾਈਲਮ ਦੇ ਲਈ ਕਿੱਦਾਂ ਅਪਲਾਈ ਕਰ ਰਹੇ ਆ? ਕਿਉਂਕਿ ਅਜੇ ਤੱਕ ਰੂਲ ਨਹੀਂ ਨਾ ਸੀਗਾ, ਟਰੰਪ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਉਹ ਚੈਲੰਜ ਹੋ ਗਿਆ। ਕੋਸ਼ਿਸ਼ ਕੀਤੀ ਸੀਗੀ, ਉਹ ਜਿਹੜੇ ਰੂਲ ਸੀਗੇ ਉਹ ਕੈਂਸਲ ਹੋ ਗਏ। ਕਈ ਵਾਰੀ ਹੁਣ ਜਿੱਦਾਂ ਆਪਾਂ ਕੇਸ ਦੇ ਵਿੱਚ ਜਾਂਦੇ ਹਾਂ, ਸਰਕਾਰੀ ਵਕੀਲ ਜਿਹੜੇ ਟਰੰਪ ਦੇ ਟਾਈਮ ਤੇ ਕੇਸ ਆ, ਉਹਦੇ ਵਿੱਚ ਸਵਾਲ ਪੁੱਛੇ ਗਏ ਹੁੰਦੇ ਬਾਰਡਰ ਤੋਂ ਕਿ ਤੁਸੀਂ ਅਸਾਈਲਮ ਕੀਤਾ, ਅਪਲਾਈ ਕਿ ਨਹੀਂ ਕੀਤਾ। ਹੂੰ ਤੇ ਕਈ ਵਾਰੀ ਸਰਕਾਰੀ ਵਕੀਲ ਜਿਹੜਾ ਹੈਗਾ ਉਹ ਵੀ ਉਹੀ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦਾ, ਤੇ ਤੁਸੀਂ ਫਿਰ ਉਹਨੂੰ ਓਬਜੈਕਟ ਕਰ ਦਿੰਦੇ। ਜੱਜ ਵੀ ਕਹਿੰਦਾ ਹੁਣ ਤੇ ਉਹ ਰੂਲ ਹੈ ਹੀ ਨਹੀਂ ਗਏ, ਤਾਂ ਫਿਰ ਤੂੰ ਕਿਉਂ ਸਵਾਲ ਪੁੱਛ ਰਿਹਾ ਹੈ ਨਾ? ਠੀਕ ਕੋਰਟ ਨੂੰ ਗੁੰਮਰਾਹ ਕਿਉਂ ਕਰ ਰਿਹਾ ਕਿ ਪਰ ਹੁਣ ਜਦੋਂ ਦੁਬਾਰਾ ਇਹ ਰੂਲ ਆ ਜਾਊਗਾ ਤੇ ਆਹੀ ਚੀਜ਼ਾਂ ਦੁਬਾਰਾ ਫਿਰ ਸਰਕਾਰੀ ਵਕੀਲ ਪੁੱਛੂਗਾ, ਤੇ ਜਿਹੜਾ ਬੰਦਾ ਕਹੂਗਾ ਮੈਂ ਅਸਾਈਲਮ ਨਹੀਂ ਫਾਈਲ ਕੀਤਾ, ਉਹਨੂੰ ਉਹ ਕਹੂਗਾ ਕਿ ਇਹਦਾ ਅਸਾਈਲਮ ਅਸਲੀ ਨਹੀਂ ਹੈ, ਇਹ ਇੱਥੇ ਸਿਰਫ ਪੈਸੇ ਕਮਾਉਣ ਆਇਆ। ਕਿਉਂਕਿ ਜੇ ਇਹਨੂੰ ਵਾਕਈ ਜਾਨ ਦਾ ਖਤਰਾ ਸੀਗਾ, ਤਾਂ ਫਿਰ ਇਹ ਉੱਥੇ ਵੀ ਅਸਾਈਲਮ ਜਿਹੜਾ ਸੀਗਾ ਲੈ ਸਕਦਾ ਸੀਗਾ, ਹਨਾ? ਹੁਣ ਕੋਈ ਏਦਾਂ ਦਾ ਰੀਜ਼ਨ ਨਹੀਂ ਕਿ ਹੁਣ ਤੁਸੀਂ ਕਹੋ ਕਿ ਇਟਲੀ, ਫਰਾਂਸ ਦੇ ਵਿੱਚ ਤੁਸੀਂ ਰਹਿ ਕੇ ਆਏ ਆ, ਤਾਂ ਉਹਨੇ ਉੱਥੇ ਕਿਉਂ ਅਸਾਈਲਮ ਫਾਈਲ ਕੀਤਾ? ਤੁਸੀਂ ਕੀ ਰੀਜ਼ਨ ਦਓਗੇ? ਉਹਦਾ ਕੁਝ ਨਹੀਂ ਦੇ ਸਕਦੇ, ਕਿਉਂਕਿ ਉਹ ਵੀ ਡਿਵੈਲਪਡ ਕੰਟਰੀਆਂ ਹੈਗੀਆਂ, ਹਨਾ? ਸੋ ਹਾਂਜੀ ਇਹ ਰੂਲ ਆ ਜਿਹੜਾ, ਇਹ ਫਿਰ ਲੋਕਾਂ ਦਾ ਜਿਹੜਾ ਕੰਮ ਖਰਾਬ ਜਿਹੜਾ ਕਰੂਗਾ ਓਬਵੀਅਸਲੀ। ਤੇ ਇਹਨੂੰ ਹੁਣ ਜਿਹੜੇ ਰਿਪਬਲਿਕਨ ਆ, ਉਹ ਕਾਫੀ ਕ੍ਰਿਟਿਸਾਈਜ਼ ਕਰ ਰਹੇ। ਉਹ ਕਹਿੰਦੇ ਕਿ ਇਹ ਬੇਸਿਕਲੀ ਕੀ ਹੈਗਾ, ਇਹ ਪ੍ਰੋਬਲਮ ਨੂੰ ਸੋਲਵ ਨਹੀਂ ਕਰਨਾ ਚਾਹੁੰਦੇ। ਇਹ ਅਗਲੀ ਇਲੈਕਸ਼ਨ ਆ ਰਹੀ ਹੈ ਨਾ ਜਿਹੜੀ, ਕਿਉਂਕਿ ਇਹਨਾਂ ਦੀ ਪ੍ਰੋਬਲਮ ਬਹੁਤ ਵਧੀਆ, ਜਿਹਦੇ ਵਿੱਚ ਆਪਾਂ ਇਹ ਮੁੱਦੇ ਚੁੱਕਣੇ ਆ, ਕਿੰਨੇ ਲੋਕੀ ਆਏ ਆ, ਤੇ ਇਹ ਸਿਰਫ ਇਹ ਜਿਹੜਾ ਹੈਗਾ ਇਲੈਕਸ਼ਨ ਦੇ ਲਈ ਸਿਰਫ ਇਹ ਚੀਜ਼ਾਂ ਜਿਹੜੀਆਂ ਕਰ ਰਹੇ ਆ, ਇਹ ਦਿਖਾਉਣ ਦੇ ਲਈ ਵੀ ਜਿਹੜਾ ਵਿਚਾਲੇ ਵਾਲਾ ਵੋਟਰ ਆ ਉਹ ਇਹਨਾਂ ਦੇ ਵੱਲ ਭੁਗਤੇ। ਵੀ ਦੇਖੋ ਅਸੀਂ ਫਿਰ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਸਖਤੀ ਬਣਾ ਕੇ ਰੱਖੀ। ਜੀ।